ਲੈਣ ਦੇਣ ਦੀ ਅਸਲ ਬੁਨਿਆਦ ਅਦਲ ਹੈ। ਯਾਨੀ ਜਦੋਂ ਕੋਈ ਦੁਕਾਨਦਾਰ ਜਾਂ ਕੋਈ ਬੰਦਾ ਕਿਸੇ ਨੂੰ ਤੋਲ ਕੇ ਜਾਂ ਨਾਪ ਕੇ ਦਵੇ ਤੇ ਉਹਨੂੰ ਪੂਰਾ ਪੂਰਾ ਤੋਲੇ ਜਾਂ ਨਾਪੇ। ਬਲਕਿ ਸਾਡੇ ਪਿਆਰੇ ਨਬੀ ਸੱਲੱਲਾਹੁ अलैहि वसल्लम ਨੇ ਫਰਮਾਇਆ ਕਿ ਜਦੋਂ ਤੂੰ ਤੋਲ ਕੇ ਦਵੇਂ ਤੇ ਜ਼ਰਾ ਜ਼ਿਆਦਾ ਤੋਲ ਕੇ ਦਿਆ ਕਰ। ਯਾਨੀ ਸੋਹਣੇ ਨਬੀ ਸੱਲੱਲਾਹੁ अलैहि वसल्लम ਨੇ ਪਸੰਦ ਫਰਮਾਇਆ ਕਿ ਕਿਸੇ ਨੂੰ ਤੋਲ ਕੇ ਦੇਂਦਿਆਂ ਚੀਜ਼ ਜ਼ਰਾ ਜ਼ਿਆਦਾ ਦਿੱਤੀ ਜਾਵੇ, ਕਿਉਂਕਿ ਇਹ ਗੱਲ ਅੱਲਾਹ ਤਾਲਾ ਨੂੰ ਜ਼ਿਆਦਾ ਪਸੰਦ ਹੈ। ਅੱਲਾਹ ਦੇ ਇੱਕ ਹੋਰ ਨਬੀ ਹਜ਼ਰਤ ਸ਼ੁਐਬ अलैहिस्सलाम ਦੀ ਕੌਮ 'ਤੇ ਅੱਲਾਹ ਤਾਲਾ ਨੇ ਬੜੇ ਜ਼ੋਰ ਦੇ ਜ਼ਲਜ਼ਲੇ, ਖੌਫਨਾਕ ਆਵਾਜ਼ਾਂ ਅਤੇ ਅੱਗ ਦੀ ਬਾਰਿਸ਼ ਦਾ ਅਜ਼ਾਬ ਨਾਜ਼ਿਲ ਕੀਤਾ। ਇਹ ਕੌਮ ਅੱਲਾਹ ਦੇ ਨਾਲ ਸ਼ਿਰਕ ਵੀ ਕਰਦੀ ਸੀ ਅਤੇ ਨਾਲੇ ਨਾਪਦਿਆਂ ਅਤੇ ਤੋਲਦਿਆਂ ਕਮੀ ਕਰ ਦਿੰਦੀ ਸੀ। ਕੁਰਾਨ ਮਜੀਦ ਦੀ ਸੂਰਤ ਮੁਤੱਫਿਫੀਨ ਜਿਹੜੀ 30ਵੇਂ ਸੁਪਾਰੇ ਵਿੱਚ ਹੈ, ਅੱਲਾਹ ਤਾਲਾ ਉਹਦੇ ਵਿੱਚ ਫਰਮਾਉਂਦੇ ਨੇ ਕਿ ਕਾਰੋਬਾਰੀ ਮਾਮਲਾਤ ਵਿੱਚ ਇਨਸਾਫ ਅਤੇ ਦਿਆਨਤਦਾਰੀ ਨਾਲ ਤੋਲਿਆ ਕਰੋ। ਅੱਲਾਹ ਤਾਲਾ ਫਰਮਾਉਂਦੇ ਨੇ ਬਹੁਤ ਜਲਦੀ ਭੈੜਾ ਹੋਣ ਵਾਲਾ ਹੈ ਐਸੇ ਲੋਕਾਂ ਦੇ ਨਾਲ ਜਿਹੜੇ ਦੂਜਿਆਂ ਨੂੰ ਘੱਟ ਤੋਲ ਕੇ ਦਿੰਦੇ ਨੇ। ਯਾਨੀ ਇਹ ਲੋਕੀ ਜਦੋਂ ਦੂਸਰਿਆਂ ਕੋਲੋਂ ਨਾਪ ਕੇ ਲੈਂਦੇ ਨੇ ਤੇ ਪੂਰਾ ਲੈਂਦੇ ਨੇ, ਪਰ ਜਦੋਂ ਦੂਸਰਿਆਂ ਨੂੰ ਨਾਪ ਕੇ ਜਾਂ ਤੋਲ ਕੇ ਦਿੰਦੇ ਨੇ ਤੇ ਘੱਟ ਤੋਲਦੇ ਨੇ। ਕੋਈ ਵੀ ਬੰਦਾ ਕੋਈ ਗੁਨਾਹ ਮੁਸਲਸਲ ਕਰਦਾ ਜਾਵੇ ਤੇ ਉਹਦੇ 'ਤੇ ਸ਼ਰਮਿੰਦਾ ਵੀ ਨਾ ਹੋਵੇ ਤੇ ਇਹਦਾ ਮਤਲਬ ਹੈ ਕਿ ਉਹਨੂੰ ਯਕੀਨ ਨਹੀਂ ਕਿ ਉਹਨੇ ਕਿਆਮਤ ਵਾਲੇ ਦਿਨ ਆਪਣੇ ਰੱਬ ਨੂੰ ਆਪਣੇ ਕੰਮਾਂ ਦਾ ਜਵਾਬ ਦੇਣਾ ਹੈ। ਐਸੇ ਲੋਕਾਂ ਦੇ ਬਾਰੇ ਵਿੱਚ ਅੱਲਾਹ ਤਾਲਾ ਫਰਮਾਉਂਦੇ ਨੇ ਕਿ ਕੀ ਉਹ ਭੁੱਲ ਗਏ ਨੇ ਕਿ ਇੱਕ ਦਿਨ ਉਹਨਾਂ ਨੂੰ ਕਬਰਾਂ ਵਿੱਚੋਂ ਜ਼ਿੰਦਾ ਕਰਕੇ ਉਠਾਇਆ ਜਾਣ ਵਾਲਾ ਹੈ। ਅਤੇ ਉਹ ਦਿਨ ਯਾਨੀ ਕਿਆਮਤ ਦਾ ਦਿਨ ਤੇ ਬੜਾ ਹੀ ਸਖਤ ਅਤੇ ਭਾਰੀ ਹੋਏਗਾ ਕਿ ਲੋਕ ਕੀ ਹੱਥ ਬੰਨੇ ਆਪਣੇ ਰੱਬ ਦੇ ਅੱਗੇ ਖੜ੍ਹੇ ਹੋਣਗੇ ਕਿ ਉਹਨਾਂ ਨੂੰ ਦੁਨੀਆ ਵਿੱਚ ਜੋ ਕੰਮ ਕਰਦੇ ਰਹੇ ਉਹਦਾ ਫੈਸਲਾ ਸੁਣਾ ਦਿੱਤਾ ਜਾਏ। ਅਤੇ ਬਸ ਉਸ ਦਿਨ ਜਿਹੜੇ ਲੋਕੀ ਭੈੜੇ ਅਮਲ ਲੈ ਕੇ ਆਏ ਹੋਣਗੇ, ਉਹਨਾਂ ਦੇ ਅਮਲਾਂ ਦੀ ਕਿਤਾਬ ਅਤੇ ਉਹਨਾਂ ਦੀਆਂ ਰੂਹਾਂ ਬੜੇ ਹੀ ਭੈੜੇ ਕੈਦਖਾਨੇ ਜਾਂ ਜੇਲ੍ਹ ਵਿੱਚ ਹੋਣਗੀਆਂ ਅਤੇ ਇਹਨਾਂ ਮੁਜਰਮਾਂ ਨਾਲ ਬੜਾ ਹੀ ਭੈੜਾ ਸਲੂਕ ਕੀਤਾ ਜਾਏਗਾ, ਕਿਉਂਕਿ ਇਹ ਉਹ ਲੋਕ ਸੀ ਜਿਹੜੇ ਦੁਨੀਆ ਵਿੱਚ ਕਿਆਮਤ ਨੂੰ ਭੁੱਲੇ ਰਹੇ, ਬਲਕਿ ਉਹ ਜਾਣ ਕੇ ਕਿਆਮਤ ਨੂੰ ਯਾਦ ਨਹੀਂ ਸੀ ਕਰਦੇ ਤਾਂ ਕਿ ਉਹ ਦੂਸਰਿਆਂ 'ਤੇ ਜ਼ੁਲਮ ਜ਼ਿਆਦਤੀ ਕਰਕੇ ਉਹਨਾਂ ਦਾ ਮਾਲ ਖਾ ਸਕਣ।